2-3 ਮਹੀਨੇ ਪਹਿਲੇ ਤੁਸੀਂ ਅਗਰ ਕੋਈ ਪ੍ਰੋਪਰਟੀ ਖਰੀਦੀ ਜਾਂ ਘਰ ਖਰੀਦਿਆ 1,43,00,000 ਦਾ, ਯਾਨੀ ਕਿ 14.3 ਮਿਲੀਅਨ ਦਾ, 189 ਡਾਲਰ ਦੇ ਹਿਸਾਬ ਨਾਲ, 199 ਡਾਲਰ ਦੇ ਹਿਸਾਬ ਨਾਲ, ਅਤੇ ਉਹਦੀ ਡਾਲਰ 'ਚ ਕੀਮਤ ਬਣਦੀ ਸੀ 75,661 ਰੁਪਏ, ਸੌਰੀ 75,661 ਡਾਲਰ। ਹੁਣ ਜਦੋਂ ਤੁਸੀਂ ਸਿੱਧਾ ਸਿੰਪਲੀ ਗੂਗਲ 'ਤੇ ਜਿਹੜਾ ਮਨੀ ਕਨਵਰਟਰ ਹੈ ਉਹਦੇ ਵਿੱਚ 75,661 ਡਾਲਰ ਪਾ ਕੇ ਉਹਨੂੰ ਕਨਵਰਟ ਕਰੋ ਰੁਪਈਆਂ 'ਚ, ਰੁਪਏ ਦੇ ਵਿੱਚ, ਅਤੇ ਉਹ 1,81,00,000 ਅਤੇ 8-9 ਹਜ਼ਾਰ ਬਣਦਾ, ਮਤਲਬ ਤਕਰੀਬਨ 1,82 ਬਣਦਾ। ਅਤੇ ਤੁਸੀਂ ਹਿਸਾਬ ਕਰ ਲਓ, 1,82 ਵਿੱਚੋਂ ਤੁਸੀਂ 1,43,00,000 ਮਾਈਨਸ ਕਰ ਲਓ, ਅਤੇ ਇੰਨਾ ਤੁਹਾਨੂੰ ਘਾਟਾ ਪੈ ਚੁੱਕਿਆ ਹੁਣ ਤੱਕ, ਜਿਹੜੀ ਰੁਪਏ ਦੀ ਕਦਰ ਗਿਰੀ ਹੈ ਔਰ ਡਾਲਰ ਉੱਤੇ ਗਿਆ। ਅਕਸਰ ਲੋਕ ਇਸ ਚੀਜ਼ ਦਾ ਜਵਾਬ ਇਹ ਪੇਸ਼ ਕਰਦੇ ਨੇ ਕਿ ਜੀ ਤੁਸੀਂ ਡਾਲਰ 'ਚ ਕਿਉਂ ਕਨਵਰਟ ਕਰਦੇ ਹੋ। ਮੈਨੂੰ ਤੁਸੀਂ ਇਹ ਦੱਸ ਦਿਓ ਕਿ ਪਾਕਿਸਤਾਨ ਦੀ ਇਸ ਫਰਜ਼ੀ ਕਰੰਸੀ ਜਿਹੜੀ ਹੈ, ਇਹ ਸਿੰਬੋਲਿਕ ਮਸਨੂਈ ਕਰੰਸੀ, ਇਹ ਕਿਹੜੀ ਸ਼ੈ ਦੀ ਕੀਮਤ ਡਿਟਰਮਨ ਕਰਦੀ ਹੈ ਔਰ ਕਿਹੜੀ ਸ਼ੈ ਦੀ ਕੀਮਤ ਡਾਲਰ ਡਿਟਰਮਨ ਨਹੀਂ ਕਰਦਾ। ਆਟਾ, ਚੀਨੀ, ਦਾਲ, ਹਰ ਸ਼ੈ, ਤਾਂ ਕਿ ਜਿਹੜੀਆਂ ਚੀਜ਼ਾਂ ਪਾਕਿਸਤਾਨ 'ਚ ਪੈਦਾ ਹੁੰਦੀਆਂ ਨੇ ਉਹਨਾਂ ਦੀ ਕੀਮਤ ਵੀ ਰੁਪਿਆ ਡਿਟਰਮਨ ਨਹੀਂ ਕਰ ਰਿਹਾ। ਇਹ ਤਾਂ ਇਵੇਂ ਹੀ ਹੈ ਜਿਵੇਂ ਤੁਸੀਂ ਵੀਡੀਓ ਗੇਮ 'ਤੇ ਜਾ ਕੇ ਥੋੜ੍ਹੇ ਜਿਹੇ ਟੋਕਨ ਲੈ ਲੈਂਦੇ ਹੋ ਔਰ ਉਹਨਾਂ ਟੋਕਨਾਂ ਦੇ ਬਦਲੇ ਤੁਸੀਂ ਖੇਲ ਲੈਂਦੇ ਹੋ। ਰੁਪਏ ਦੀ ਹੈਸੀਅਤ, ਪਾਕਿਸਤਾਨੀ ਕਰੰਸੀ ਦੀ ਹੈਸੀਅਤ ਸਿਰਫ ਇੰਨੀ ਕੁ ਹੈ। ਹਰ ਚੀਜ਼ ਦੀ ਕੀਮਤ ਜਿਹੜੀ ਹੈ ਉਹ ਡਾਲਰ ਤਯਨ ਕਰ ਰਿਹਾ ਉਹਦਾ। ਅਤੇ ਤੁਸੀਂ ਹੁਣ ਆਪ ਅੰਦਾਜ਼ਾ ਲਾ ਲਓ, ਇਸ ਵਕਤ ਅਗਰ ਤੁਸੀਂ ਪ੍ਰਾਪਰਟੀ ਵੇਚਣੀ ਹੈ ਅਤੇ ਯਕੀਨਨ ਅਗਰ ਤੁਸੀਂ ਥੋੜ੍ਹੀ ਜਿਹੀ ਅਕਲ ਸ਼ਊਰ ਰੱਖਦੇ ਹੋ ਤਾਂ ਤੁਹਾਨੂੰ ਚਾਹੀਦਾ ਹੈ ਕਿ ਆਪਣੀ ਪ੍ਰਾਪਰਟੀ ਡਾਲਰ ਦੇ ਹਿਸਾਬ ਨਾਲ ਉਹਦੀ ਕੀਮਤ ਤੈਅ ਕਰੋ, ਔਰ ਜਿਸ ਵਕਤ ਤੁਸੀਂ ਖਰੀਦੀ ਸੀ ਔਰ ਹੁਣ ਜਦੋਂ ਤੁਸੀਂ ਵੇਚ ਰਹੇ ਹੋ ਅਤੇ ਉਹ ਡਾਲਰ ਦਾ ਹਿਸਾਬ ਕੱਢੋ, ਅਦਰਵਾਈਜ਼ ਤੁਸੀਂ ਬਹੁਤ ਜ਼ਿਆਦਾ ਘਾਟੇ ਵਿੱਚ ਰਹੋਗੇ। ਹੁਣ ਜਿਹੜੇ ਆਜ਼ਾਦੀ ਦੀ ਗੱਲ ਕਰਦੇ ਨੇ, ਅਮਰੀਕਾ ਕੋਲੋਂ ਆਜ਼ਾਦੀ ਦੀ ਗੱਲ ਕਰਦੇ ਨੇ ਸਾਰੇ ਹੀ, ਇਹ ਦੱਸਣ ਤੁਸੀਂ ਤਾਂ ਅੱਜ ਤੱਕ ਡਾਲਰ ਤੋਂ ਰਿਹਾਈ ਨਹੀਂ ਪਾ ਸਕੇ। ਅਮਰੀਕਾ ਤਾਂ ਫਿਰ ਇੱਕ ਬਹੁਤ ਵੱਡੀ ਸੁਪਰ ਪਾਵਰ ਹੈ, ਉਹਦੇ ਕੋਲੋਂ ਤੁਸੀਂ ਕੀ ਆਜ਼ਾਦੀ ਲੈਣੀ ਹੈ। ਮਤਲਬ ਇਮਰਾਨ ਖਾਨ ਆਇਆ ਉਦੋਂ ਡਾਲਰ 109 ਰੁਪਏ ਸੀ ਜਦੋਂ ਨਵਾਜ਼ ਸ਼ਰੀਫ ਛੱਡ ਕੇ ਗਿਆ 2018 'ਚ, ਇਹ ਉਹਨੂੰ 199 ਤੱਕ ਲੈ ਗਿਆ। ਔਰ ਹੁਣ ਜਿਹੜੀ ਮਾਸ਼ਾਅੱਲਾ ਹਕੂਮਤ ਆਈ ਹੈ ਮੀਆਂ ਸਾਹਿਬਾਨ ਦੀ, ਇਹ ਇਕੱਠਾ ਉਹਦੇ 'ਚ ਇੰਨਾ ਵੱਡਾ ਜੰਪ ਲੈ ਗਏ ਨੇ 3-4 ਮਹੀਨਿਆਂ 'ਚ, ਜਿਹੜਾ ਕਿ ਪਾਕਿਸਤਾਨ ਦੀ 74 ਸਾਲਾ ਤਾਰੀਖ 'ਚ ਨਹੀਂ ਆਇਆ। ਸੋ ਅਗਰ ਤਾਂ ਕਿਸੇ ਨੇ ਇਹਨਾਂ ਜਮਾਤਾਂ ਦੀ ਗੁਲਾਮੀ ਕਰਦੇ ਰਹਿਣਾ ਹੈ ਔਰ ਇਹਨਾਂ ਕਿਆਤਾਂ ਦੀ ਗੁਲਾਮੀ ਕਰਦੇ ਰਹਿਣਾ ਹੈ ਔਰ ਆਪਣੇ ਬੱਚਿਆਂ ਨਾਲ, ਕਿਸੇ ਦੇ ਬੱਚੇ ਤਾਂ ਮੈਨੂੰ ਪਤਾ ਐਡੀ ਚੰਗੀ ਸਾਡੀ ਕੌਮ ਹੀ ਨਹੀਂ ਕਿ ਕਿਸੇ ਦੇ ਬੱਚਿਆਂ ਦਾ ਖਿਆਲ ਕਰੇ, ਇਹ ਖਾਸ ਤੌਰ 'ਤੇ ਜਿਹੜੇ ਸਿਆਸੀ ਕਾਰਕੁਨ ਨੇ, ਇਹ ਅਗਰ ਇਹਨਾਂ ਆਪਣੇ ਬੱਚਿਆਂ ਦਾ ਖਿਆਲ ਕਰਨਾ ਹੈ ਤਾਂ ਸੋਚਣ ਕਿ ਇਹਨਾਂ ਦੋ ਜਮਾਤਾਂ ਨੇ ਹੁਣ ਤੱਕ ਪਾਕਿਸਤਾਨ ਨਾਲ ਕੀ ਕਰ ਛੱਡਿਆ। ਸਾਰੀ ਜਾਲਸਾਜ਼ੀ, ਸਾਰੇ ਜਾਲੀ ਨਾਰੇ। ਇਮਰਾਨ ਖਾਨ ਰੋਜ਼ ਬੈਠਾ ਝੂਠ ਬੋਲੀ ਜਾਂਦਾ ਹੈ, ਇਹ ਰੋਜ਼ ਬੈਠੇ ਝੂਠ ਬੋਲੀ ਜਾਂਦੇ ਨੇ। ਉਹ ਕਰਾਚੀ ਤੋਂ ਇੰਪੋਰਟਡ ਜਿੰਨੇ ਅੱਜ ਤੱਕ ਮਾਹਿਰੀਨੇ ਮੁਆਸ਼ੀਆਤ ਆਏ ਨੇ, ਤੁਸੀਂ ਨਾ ਗਿਣ ਲਓ, ਔਰ ਉਹਨਾਂ ਨੂੰ ਮਾਹਿਰੀਨੇ ਮੁਆਸ਼ੀਆਤ ਆਖਿਆ ਜਾਂਦਾ ਕਿਉਂਕਿ ਉਹਨਾਂ ਮਈਸ਼ਤ 'ਚ ਸਪੈਸ਼ਲਾਈਜੇਸ਼ਨ ਹੈ ਹੁੰਦੀ। ਇਸਾਕਦਾਰ ਦਾ ਮਾਹੌਲ ਉਡਾਇਆ ਜਾਂਦਾ ਕਿ ਜੀ ਉਹ ਤਾਂ ਨਿਰਾ ਅਕਾਊਂਟੈਂਟ ਸੀ। ਹੁਣ ਮੈਨੂੰ ਤੁਸੀਂ ਦੱਸੋ, ਇਹ ਜਿਹੜੇ IMF ਦੇ ਦਲਾਲ ਨੇ, ਔਰ ਬਾਬੇ ਖਾਦਮ ਦੇ ਹਿਸਾਬ ਨਾਲ ਮੈਂ ਦਲਾਲ ਉਰਦੂ ਦਾ ਲਫ਼ਜ਼ ਹੈ ਦੱਲੇ ਆਖਾਂਗਾ, ਇਹ ਜਿਹੜੇ ਦੱਲੇ ਨੇ IMF ਦੇ, ਇਹ ਮਾਹਿਰੀਨੇ ਮੁਆਸ਼ੀਆਤ, ਇਹ ਜਿਹੜੇ ਪੜ੍ਹ ਕੇ ਆਉਂਦੇ ਨੇ, ਇਕਨੋਮਿਕਸ ਪੜ੍ਹ ਕੇ ਆਉਂਦੇ ਨੇ, ਇਹਨਾਂ ਅੱਜ ਤੱਕ ਪਾਕਿਸਤਾਨ ਦੀ ਮਈਸ਼ਤ ਨੂੰ ਕੀ ਸਹਾਰਾ ਦਿੱਤਾ ਹੈ, ਕੀ ਬਿਹਤਰੀ ਇਹਦੇ 'ਚ ਕੀਤੀ। ਕੋਈ ਇੱਕ ਦੱਸ ਦਿਓ ਜਿਹਦੇ 'ਚ ਇਹਨਾਂ ਬਿਹਤਰੀ ਕੀਤੀ ਹੋਵੇ, ਕੋਈ ਇੱਕ ਸ਼ੋਭਾ, ਕੋਈ ਇੰਡਸਟਰੀ 'ਚ ਬਿਹਤਰੀ ਆਈ ਹੋਵੇ, ਕਿਸੇ ਸ਼ਹਿਰ 'ਚ ਬਿਹਤਰੀ ਆਈ ਹੋਵੇ। ਆ ਹੀ ਨਹੀਂ ਸਕਦੀ।
ਇੰਡਸਟਰੀ 'ਚ ਬਿਹਤਰੀ ਉਦੋਂ ਆਏਗੀ ਜਦੋਂ ਤੁਸੀਂ ਸਸਤੀ ਬਿਜਲੀ ਦਿਓਗੇ। ਸਸਤੀ ਬਿਜਲੀ ਕਿਵੇਂ ਆਏਗੀ? ਜਦੋਂ ਤੁਸੀਂ ਡੈਮਸ ਬਣਾਓਗੇ। ਡੈਮਸ ਤੁਸੀਂ ਬਣਾਉਂਦੇ ਨਹੀਂ। ਆਲਟਰਨੇਟਿਵ ਤੁਹਾਡੇ ਕੋਲ ਹੈ ਕੋਈ ਨਹੀਂ। ਜਿਹੜੀ ਸੋਲਰ ਐਨਰਜੀ ਹੈ ਉਹਦੇ ਵਾਸਤੇ ਤੁਸੀਂ ਪਲੇਟਾਂ 'ਤੇ ਘਰਾਂ ਬਣਾ ਨਹੀਂ ਸਕਦੇ, ਮੁਲਕ ਦੇ ਵਿੱਚ ਪੈਦਾ ਨਹੀਂ ਕਰ ਸਕਦੇ। ਸਸਤੀ ਬਿਜਲੀ ਕਿੱਥੋਂ ਆਏਗੀ? ਅਤੇ ਸਸਤੀ ਪ੍ਰੋਡਕਸ਼ਨ ਨਹੀਂ ਹੋਏਗੀ ਜਦੋਂ ਤੱਕ ਤੁਸੀਂ ਬੈਨ ਅਲ-ਅਕਵਾਮੀ ਮਾਰਕੀਟ ਨੂੰ ਸਸਤੀਆਂ ਚੀਜ਼ਾਂ ਦੇ ਵਿੱਚ ਸਸਤੀਆਂ ਪ੍ਰੋਡਕਟਸ ਬਣਾ ਕੇ ਉਹਦੇ ਵਿੱਚ ਕੰਪੀਟ ਨਹੀਂ ਕਰੋਗੇ ਇੰਟਰਨੈਸ਼ਨਲ ਮਾਰਕੀਟ ਨੂੰ, ਉਦੋਂ ਤੱਕ ਤੁਹਾਡੀ ਚੀਜ਼ ਕੌਣ ਖਰੀਦੇਗਾ? ਤੁਹਾਡੀ ਚੀਜ਼ ਮਤਲਬ ਫਿਨਿਸ਼ਿੰਗ 'ਚ ਵੀ ਮਾੜੀ ਹੋਵੇ ਔਰ ਹੋਵੇ ਵੀ ਮਹਿੰਗੀ। ਜ਼ਾਹਿਰ ਮਹਿੰਗੀ ਤਾਂ ਇਸ ਗੱਲੋਂ ਹੋਣੀ ਕਿ ਉਹ 80 ਰੁਪਏ ਦਾ 85 ਰੁਪਏ ਦਾ ਯੂਨਿਟ ਪਿਆ ਹੋਵੇ, ਅਤੇ ਉਹ ਕਿੱਥੋਂ ਗਰੀਬ ਉਹ ਸਸਤੀ ਵੇਚ ਲਾਏਗਾ। ਸੋ ਇਹ ਟੋਟਲ ਮੁਲਕ ਦੁਸ਼ਮਣੀ ਕਰਦੀਆਂ ਆ ਰਹੀਆਂ ਨੇ ਜਮਾਤਾਂ। ਮੈਂ ਬਾਰ-ਬਾਰ ਕਹਿੰਦਾ ਕਿ ਇਹ ਸਟੇਟਸ ਕੋ ਦੀਆਂ ਤਿੰਨੇ ਜਮਾਤਾਂ ਨੇ। ਇਹ ਉਹਨਾਂ ਦਾ ਹੀ ਪਲਾਨ ਏ, ਪਲਾਨ ਬੀ, ਪਲਾਨ ਸੀ ਨੇ, ਜਿਨ੍ਹਾਂ ਦੇ ਖਿਲਾਫ ਕਦੀ ਨੂਨ ਲੀਗ ਵੋਟ ਕੋ ਇੱਜ਼ਤ ਦੋ ਦਾ ਨਾਅਰਾ ਲਾਉਂਦੀ ਸੀ, ਅੱਜ ਲੋਕਾਂ ਨੂੰ ਦੱਸ ਰਹੀ ਹੈ ਕਿ ਅਦਾਰਿਆਂ ਦਾ ਇਹਤਰਾਮ ਕੀ ਹੁੰਦਾ ਹੈ। ਇਹ ਉਹਨਾਂ ਹੀ ਲੋਕਾਂ ਦੇ ਖਿਲਾਫ ਹੈ ਜਿਨ੍ਹਾਂ ਦੇ ਉੱਤੇ ਭੁੱਟੋ ਨੂੰ ਫਾਂਸੀ ਦੇਣ ਦਾ ਇਲਜ਼ਾਮ ਲਾ ਕੇ ਜਿਆਲੇ ਗਾਲਾਂ ਕੱਢਦੇ ਹੁੰਦੇ ਸੀ ਉਹਨਾਂ ਨੂੰ। ਇਹ ਉਹਨਾਂ ਲੋਕਾਂ ਦੇ ਹੀ ਖਿਲਾਫ ਹੈ ਜਿਨ੍ਹਾਂ ਇਮਰਾਨ ਨੂੰ ਕੱਢਿਆ ਅਤੇ ਅੱਜ PTI ਵਾਲੇ ਗਾਲਾਂ ਕੱਢ ਰਹੇ ਨੇ। ਸੋ ਇਨਸਾਨ ਉਹ ਸ਼ਊਰ ਰੱਖਦੇ ਹੋ, ਥੋੜ੍ਹੀ ਬਹੁਤ ਯਾਦਦਾਸ਼ਤ ਵੀ ਰੱਖਦੇ ਹੋ, ਅਤੇ ਆਪਣੀ ਯਾਦਦਾਸ਼ਤ 'ਤੇ ਅਮਲ ਕਰੋ। ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਇਹ ਪਲਾਨ ਏ, ਪਲਾਨ ਬੀ ਔਰ ਪਲਾਨ ਸੀ ਨੇ ਇੱਕੋ ਹੀ ਘਰ ਦਾ। ਔਰ ਜਦੋਂ ਵੇਖਦੇ ਨੇ ਕਿ ਇੱਕ ਦੀ ਪਾਪੂਲੈਰਿਟੀ ਖ਼ਤਮ ਹੋ ਗਈ ਹੈ, ਇੱਕ ਦੀ ਮਕਬੂਲੀਅਤ ਖ਼ਤਮ ਹੋ ਗਈ ਹੈ, ਅਤੇ ਉਹ ਦੂਜੀ ਨੂੰ ਅੱਗੇ ਲੈ ਆਉਂਦੇ ਨੇ। ਕੁਛ ਸਕ੍ਰਿਪਟ ਹੁੰਦਾ ਹੈ, ਕੁਛ ਇੰਦੀਆਂ ਚੀਜ਼ਾਂ ਕਰਕੇ, ਕੁਛ ਇੰਦੇ ਹਾਲਾਤ ਪੈਦਾ ਕਰਕੇ, ਹਾਲਾਤੋਂ ਵਾਕਿਆਤ ਪੈਦਾ ਕਰਕੇ ਇਹਨਾਂ ਨੂੰ ਅੱਗੇ ਲੈ ਆਉਂਦੇ ਨੇ ਦੂਜੀ ਚੋਇਸ ਨੂੰ। ਔਰ ਉਹ ਜਿਹੜੀ ਇੱਕ ਧਿਰ ਬੜੀ ਖੁਸ਼ ਹੋ ਜਾਂਦੀ ਔਰ ਦੂਜੀ ਗਾਲਾਂ ਕੱਢਣ ਲੱਗ ਪੈਂਦੀ। ਸੋ ਬਹਿਸੀਅਤ ਇਨਸਾਨ ਸਾਨੂੰ ਉਹ ਕਹਿੰਦੇ ਨੇ ਮੋਮਨ ਇੱਕ ਸੁਰਾਖ ਤੋਂ ਇੱਕ ਵਾਰੀ ਦੱਸਿਆ ਜਾਂਦਾ, ਸ਼ਾਇਦ ਅਸੀਂ ਮੋਮਨ ਹੀ ਨਹੀਂ, ਅਸੀਂ ਮਨੈਸਲ ਕੌਮ ਹੀ ਮੋਮਨ ਨਹੀਂ ਹਾਂ ਕਿ ਅਸੀਂ ਬਾਰ-ਬਾਰ ਇਹਨਾਂ ਕੋਲੋਂ ਦੱਸੇ ਜਾ ਰਹੇ ਹਾਂ, ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਸਾਡੇ ਨਾਲ ਹੋ ਕੀ ਰਿਹਾ ਹੈ ਔਰ ਸਾਨੂੰ ਕਰਨਾ ਕੀ ਚਾਹੀਦਾ। ਅਸੂਲੀ ਤੌਰ 'ਤੇ ਇਹਨਾਂ ਨੂੰ ਰੱਦ ਕਰਕੇ ਸਾਨੂੰ ਮਜ਼ੀਦ ਅੱਗੇ ਵਧਣਾ ਚਾਹੀਦਾ। ਬੇਸ਼ੱਕ ਚੌਥੀ ਵੀ ਫਰਾਡ ਆ ਜਾਏ, ਮੈਂ ਕਹਿੰਦਾ 5ਵੀਂ 6ਵੀਂ 7ਵੀਂ 8ਵੀਂ ਵੀ ਫਰਾਡ ਆ ਜਾਏ। ਇਹ ਕਹਿੰਦੇ ਨਾ, ਇਹ ਜ਼ਰਦਾਰੀ ਸਾਹਿਬ ਕਹਿੰਦੇ ਨੇ ਬੁਰੀ ਜਮਹੂਰੀਅਤ ਦਾ ਇਲਾਜ ਔਰ ਜਮਹੂਰੀਅਤ, ਮੋਰ ਡੈਮੋਕਰੇਸੀ। ਜਿਹੜੀ ਮਾੜੀ ਡੈਮੋਕਰੇਸੀ ਉਹਦਾ ਹੱਲ ਹੈ ਕਿ ਮੋਰ ਡੈਮੋਕਰੇਸੀ, ਉਹ ਹੋਰ ਜ਼ਿਆਦਾ ਜਮਹੂਰੀਅਤ ਹੋਏ, ਅਤੇ ਉਹਦਾ ਫਿਰ ਉਹ ਬਿਹਤਰੀਨ ਜਮਹੂਰੀਅਤ ਉਹ ਹੋਵੇ ਕਿ ਚੋਇਸਿਸ ਵੀ ਬਦਲਦੀਆਂ ਰਹਿਣ। ਚੋਇਸਿਸ ਤੁਸੀਂ ਨਾ ਰਹੋ ਖਾਲੀ ਨਿਰੇ ਕਿ ਤੁਸੀਂ ਆ ਗਏ ਹੋ ਔਰ ਤੁਹਾਡੇ ਵਿੱਚੋਂ ਨਿਕਲਦੀਆਂ ਰਹਿਣੀਆਂ ਨੇ ਕਿਆਤਾਂ ਔਰ ਤੁਸੀਂ ਚੁੱਕੇ ਇਹਨਾਂ ਦੇ ਸੱਜੇ ਖੱਬੇ ਹੱਥ 'ਤੇ ਬੈਠੇ ਹੋ। ਅਤੇ ਇਸ ਵਾਸਤੇ ਆਵਾਮ ਦੀ ਕੋਈ ਹਕੀਕੀ ਭਲਾਈ ਇਸ ਰਿਆਸਤ ਦੇ ਵਿੱਚ ਹੈ ਹੀ ਨਹੀਂ। ਸਿਰਫ ਮਾਫੀਆਜ਼ ਨੇ, ਡਰੱਗ ਡੀਲਰਸ ਨੇ, ਸਿਆਸੀ ਇਸ਼ਰਾਫੀਆ, ਇਸਟੈਬਲਿਸ਼ਮੈਂਟ ਦੀ ਇਸ਼ਰਾਫੀਆ ਜਿਨ੍ਹਾਂ ਵਾਸਤੇ ਮੁਲਕ ਹੈ। ਔਰ ਅਸੀਂ ਉਹ ਸਲਾਬ 'ਚ ਰੁੜਿਆ ਜਾਂਦਾ ਸੀ ਕੋਈ ਬੰਦਾ, ਉਹਦੀ ਵੀਡੀਓ 'ਤੇ ਉੱਤੇ ਪਿੱਛੇ ਆਵਾਜ਼ ਭਰੀ ਸੀ, ਕੈਪਸ਼ਨ ਸੀ ਕਿ ਸਾਨੂੰ ਤਾਂ ਬਸ ਫੇਰਾ ਹੀ ਪਿਆ, ਯਾਨੀ ਸਾਨੂੰ ਦੁਨੀਆ 'ਤੇ ਆਉਣ ਦਾ ਬਸ ਫੇਰਾ ਹੀ ਪਿਆ। ਅਤੇ ਉਹੀ ਹਿਸਾਬ ਹੈ ਸਾਡਾ ਸਾਰਿਆਂ ਦਾ, ਸਾਡੀ 23 ਕਰੋੜ ਆਵਾਮ ਦਾ, 24 ਕਰੋੜ ਆਵਾਮ ਦਾ ਵੀ ਇਹੀ ਹਿਸਾਬ ਹੈ ਕਿ ਸਾਨੂੰ ਸਾਰਿਆਂ ਨੂੰ ਤਾਂ ਬਸ ਫੇਰਾ ਹੀ ਪਿਆ। ਇਹ ਇਸ਼ਰਾਫੀਆ ਹੈ ਜਿਹਨੂੰ ਤੁਸੀਂ ਬੜਾ ਗਿਣ ਲਓ ਅਤੇ 1 ਲੱਖ 2 ਲੱਖ ਕਰ ਲਓਗੇ, ਜਿਹਦੇ ਵਿੱਚੋਂ ਵੀ ਫਰਦਰ ਕਲਾਸੀਫਿਕੇਸ਼ਨ ਕਰੋਗੇ ਕੋਈ 10,000 ਬੰਦਾ ਰਹਿ ਜਾਏਗਾ, ਫਿਰ ਕੋਈ 6-7 ਹਜ਼ਾਰ ਰਹਿ ਜਾਏਗਾ, ਕੋਈ 500-600 ਰਹਿ ਜਾਏਗਾ। ਇਸ ਤਰ੍ਹਾਂ ਕਰਦੇ ਕਰਦੇ ਅਤੇ ਇਹੀ ਲੋਕ ਨੇ ਜਿਹੜੇ ਇਸ ਮੁਲਕ ਦੇ ਬੈਨੀਫਿਸ਼ਰੀ ਨੇ, ਇਹਨੂੰ ਖਾ ਪੀ ਰਹੇ ਨੇ ਔਰ ਤੁਹਾਨੂੰ ਇਸਤੇਮਾਲ ਕਰ ਰਹੇ ਨੇ। ਅਤੇ ਰੱਬ ਦਾ ਵਾਸਤਾ, ਅੱਲਾ ਰਸੂਲ ਦਾ ਵਾਸਤਾ, ਇਹਨਾਂ ਦੇ ਹੱਥੋਂ ਇਸਤੇਮਾਲ ਹੋਣਾ, ਮਿਸਯੂਜ਼ ਹੋਣਾ ਬੰਦ ਕਰ ਦਿਓ। ਆਪਣਾ ਖਿਆਲ ਕਰੋ ਔਰ ਇਸ ਮੁਲਕ ਦਾ ਖਿਆਲ ਕਰੋ। ਅਗਰ ਹਕੀਕੀ ਆਜ਼ਾਦੀ ਚਾਹੀਦੀ ਹੈ ਇਸ ਮੁਲਕ ਨੂੰ, ਅਤੇ ਡਾਲਰ ਸਾਰਿਆਂ ਤੋਂ ਪਹਿਲੇ ਤਾਂ ਸਾਨੂੰ ਟਰੇਡ ਜਿਹੜੀ ਹੈ ਉਹ ਡਾਲਰ ਦੇ ਵਿੱਚ ਟੋਟਲੀ ਖ਼ਤਮ ਕਰਨੀ ਚਾਹੀਦੀ ਹੈ। ਮੁਲਕੀ ਟਰੇਡ ਜਿਹੜੀ ਇਹ ਕਹਿੰਦੇ ਨੇ
ਇਹ ਕੀ ਕਰਦੇ ਨੇ, ਇਹਨਾਂ ਦੇ ਇਕਦਾਮਾਤ ਕੀ ਨੇ। ਆਈਫੋਨ ਤੇ ਪਾਬੰਦੀ ਲਾ ਲਈ ਯਾਰ, ਆਈਫੋਨ ਨਾਲ ਕਿੰਨੇ ਕੁ ਲੋਕਾਂ ਦੀ ਮਈਸ਼ਤ ਨੂੰ ਫਰਕ ਪੈ ਜਾਏਗਾ। ਉਹ ਜਿਹੜੇ ਲੋਕ ਖਰੀਦਦੇ ਪਏ ਸੀ ਉਹ ਹਾਲੇ ਵੀ ਖਰੀਦਦੇ ਪਏ। ਫਰਕ ਤਾਂ ਪੈ ਰਿਹਾ ਹੈ ਆਮ ਆਦਮੀ ਨੂੰ, ਗਰੀਬ ਆਦਮੀ ਨੂੰ। ਅਤੇ ਉਹਦੇ ਵਾਸਤੇ ਇਕਦਾਮਾਤ ਕੀ ਨੇ? ਉਹਦੇ ਵਾਸਤੇ ਇਹੀ ਇਕਦਾਮਾਤ ਹੋ ਸਕਦੇ ਸਨ ਕਿ ਇੱਥੇ ਯੂਰੋ ਦੀ ਤਰ੍ਹਾਂ ਦੀ ਕੋਈ 8-10 ਮੁਲਕਾਂ ਦੀ ਕਰੰਸੀ ਹੁੰਦੀ, ਲੇਕਿਨ ਜ਼ਰੂਰਤ ਹੀ ਨਹੀਂ। ਬਾਵਜੂਦ ਇਸ ਦੇ ਕਿ ਰਸ਼ੀਆ ਜਿਹੀ ਸੁਪਰ ਪਾਵਰ ਵੀ ਇਸ ਵਾਸਤੇ ਤਿਆਰ ਹੈ, ਬਾਵਜੂਦ ਚਾਈਨਾ ਇਸ ਵਾਸਤੇ ਤਿਆਰ ਹੈ, ਤੁਰਕੀ ਇਸ ਵਾਸਤੇ ਤਿਆਰ ਹੈ, ਈਰਾਨ ਇਸ ਵਾਸਤੇ ਤਿਆਰ ਹੈ, ਲੇਕਿਨ ਇਹਦੇ 'ਚ ਪੇਸ਼ਰਫਤ ਕਿਉਂ ਨਹੀਂ ਹੋ ਰਹੀ? ਕਿਉਂਕਿ ਲੋਨ ਸੁਪਰ ਪਾਵਰ ਜਿਹੜੀ ਅਮਰੀਕਾ, ਉਹ ਇਹਦੇ ਹੱਕ 'ਚ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਦੇ ਹੁੰਦਿਆਂ ਤੁਸੀਂ ਕਿਸ ਤਰ੍ਹਾਂ ਅੱਗੇ ਵੱਧ ਸਕਦੇ ਹੋ? ਬਹਰਹਾਲ ਆਪਣਾ ਖਿਆਲ ਰੱਖਣਾ। ਮੈਂ ਇੰਨੀ ਲੰਬੀ ਗੱਲ ਹੋ ਗਈ। ਜਿਹੜੇ ਲੋਕਾਂ ਇਨਵੈਸਟਮੈਂਟ ਦੀ ਗਰਜ਼ ਨਾਲ ਜਾਂ ਕਿਸੇ ਵੀ ਸੂਰਤ ਘਰ ਖਰੀਦਿਆ ਸੀ, ਉਹਨਾਂ ਨੂੰ ਅਗਰ ਘਰ ਵੇਚਣਾ ਪੈ ਰਿਹਾ ਹੈ ਜਾਂ ਉਹ ਵੇਚਣਾ ਚਾਹ ਰਹੇ ਨੇ ਜਾਂ ਪ੍ਰੋਫਿਟ ਵਾਸਤੇ ਵੇਚਣਾ ਚਾਹ ਰਹੇ ਨੇ, ਅਤੇ ਉਹ ਇਸ ਗੱਲ ਦਾ ਜ਼ਰੂਰ ਖਿਆਲ ਕਰਨ ਕਿ ਉਹਨਾਂ ਖਰੀਦਿਆ ਕਿੰਨੇ ਵਿੱਚ ਸੀ, ਕਿੰਨੇ ਡਾਲਰ ਵਿੱਚ ਖਰੀਦਿਆ ਸੀ। ਰੁਪਏ ਨੂੰ ਪਾਸੇ ਸਿੱਟ ਦਿਓ, ਰੱਦੀ ਦੀ ਟੋਕਰੀ ਸਿੱਟ ਦਿਓ। ਅੰਦਾਜ਼ਾ ਇਹ ਕਰੋ ਕਿ ਤੁਸੀਂ ਉਦੋਂ ਜਦੋਂ ਖਰੀਦਿਆ ਸੀ, ਕੋਈ ਪ੍ਰੋਪਰਟੀ ਖਰੀਦੀ ਸੀ, ਕੋਈ ਐਸੈਟ ਖਰੀਦਿਆ ਸੀ, ਉਹ ਕਿੰਨੇ ਡਾਲਰ 'ਚ ਖਰੀਦਿਆ ਸੀ, ਔਰ ਹੁਣ ਤੁਸੀਂ ਵੇਚਣ ਲੱਗੇ ਹੋ ਅਤੇ ਉਹ ਕਿੰਨੇ ਡਾਲਰ 'ਚ ਵਿਕ ਰਿਹਾ, ਉਹਦੀ ਮਾਰਕੀਟ ਪ੍ਰਾਈਸ ਕੀ ਹੈ। ਅਗਰ ਤੁਹਾਨੂੰ ਲੱਗਦਾ ਹੈ ਕਿ ਉਹ ਡਾਲਰਾਂ ਦੇ ਹਿਸਾਬ ਨਾਲ ਤੁਹਾਨੂੰ ਕੋਈ ਥੋੜ੍ਹਾ ਬਹੁਤ ਪ੍ਰੋਫਿਟ ਦੇ ਰਿਹਾ ਅਤੇ ਉਹਨੂੰ ਜ਼ਰੂਰ ਸੇਲ ਕਰੋ, ਉਹਨੂੰ ਜ਼ਰੂਰ ਫਰੋਖਤ ਕਰੋ। ਲੇਕਿਨ ਅਗਰ ਉਹਦੇ ਵਿੱਚ 40-43 ਲੱਖ ਦਾ ਇਸ ਤਰ੍ਹਾਂ ਘਾਟਾ ਪੈ ਰਿਹਾ ਹੈ, 75,000 ਡਾਲਰ ਦੇ ਹਿਸਾਬ ਨਾਲ ਜਿਹੜਾ ਮੈਂ ਅੱਗੇ ਦੱਸਿਆ, ਅਤੇ ਫਿਰ ਤੁਸੀਂ ਬਿਲਕੁਲ ਨਾ ਵੇਚੋ, ਇਹ ਨੁਕਸਾਨ ਹੈ। ਰੱਬ ਰਾਖਾ।